ਉਸ ਤਰ੍ਹਾਂ ਮਹਿਸੂਸ ਹੋ ਰਿਹਾ, ਬਹੁਤ ਆਨੰਦ ਆ ਰਿਹਾ ਸੀ ਨੇ ਬੜੇ ਅਸੀਂ ਭਾਗਿਆਸ਼ਾਲੀ ਹਾਂ ਜੋ ਸਾਨੂੰ ਇੱਥੇ ਪਰਮਾਤਮਾ ਦਾ ਵਾਹਿਗੁਰੂ ਨੇ ਆਪਣੇ ਕੋਲ ਬੁਲਾਇਆ ਇੱਥੇ। ਲੋਕ ਇੱਕ ਜ਼ਿੰਦਗੀ ਦੇ ਵਿੱਚ ਖਾਬ ਸੀ ਕਿ ਅਸੀਂ ਪਤਾ ਨਹੀਂ ਇੱਥੇ ਆ ਪਾਵਾਂਗੇ ਕਿ ਨਹੀਂ ਆ ਪਾਵਾਂਗੇ, ਪਰ ਉਸ ਪਰਮਾਤਮਾ ਨੇ ਸਾਨੂੰ ਖਿੱਚ ਪਾਈ ਤੇ ਅਸੀਂ ਇੱਥੇ ਆਏ ਹਾਂ। ਇਹ ਕਹਿਣਾ ਚਾਹੁੰਦੇ ਨੇ ਕਿ ਵੀ ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਫੌਰਨ ਨਹੀਂ ਜਾ ਸਕਦੇ ਹਾਂ, ਜਿੱਥੇ ਲੋਕਾਂ ਦੀ ਕਾਫੀ ਉਡੀਕ ਹੈ। ਉਸ ਬਾਰੇ ਫਿਰ ਆਪ ਜੀ ਕੁਝ ਮੀਡੀਆ ਰਾਹੀਂ ਇਹ ਕੁਝ ਬਣਾਇਆ ਜਾਵੇ ਕਿ ਵੀਜ਼ਾ ਲੱਗਣ ਤੋਂ ਬਾਅਦ ਵੀ ਤੁਸੀਂ ਹੋਰ ਕੰਟਰੀ ਵਿੱਚ ਵੀ ਜਾ ਸਕਦੇ ਹੋ। ਸਰਕਾਰਾਂ ਨੂੰ ਇਹ ਪੈਗਾਮ ਦੇਣਾ ਕਿ ਤੁਸੀਂ ਵੱਧ ਤੋਂ ਵੱਧ ਪ੍ਰਚਾਰ ਕਰੋ। ਜੇ ਪਬਲਿਕ ਜੇ ਸੰਗਤ ਦੇ ਮਨ ਵਿੱਚ ਜੋ ਮਿਸਕਨਸੈਪਟ ਹੈਗੇ ਪਾਕਿਸਤਾਨ ਲਈ, ਜੇ ਇਧਰ ਦੀ ਸਰਕਾਰ ਵਧੀਆ ਨਹੀਂ, ਇਹ ਸਭ ਗਲਤ ਹੈਗੇ ਨੇ। ਸਰਕਾਰ ਬਹੁਤ ਵਧੀਆ ਹੈ, ਸਿਕਿਉਰਿਟੀ ਬਹੁਤ ਵਧੀਆ ਹੈ, ਜੇ ਸਾਨੂੰ ਸਰਵਿਸ ਮਿਲ ਰਹੀ ਸੀ, ਜੇ ਸਾਡੀ ਸੇਵਾ ਹੋ ਰਹੀ ਸੀ, ਬਹੁਤ ਵਧੀਆ ਹੋ ਰਹੀ ਹੈ। ਜੀ ਆਇਆਂ ਨੂੰ ਆਖਾਂਗਾ, ਖੁਸ਼ ਆਮਦੀਦ ਆਖਾਂਗਾ। ਪੁੱਛਣਾ ਇਹ ਚਾਹਾਂਗਾ ਕਿ ਤੁਹਾਨੂੰ ਇੱਥੇ ਆ ਕੇ ਕਿੰਜ ਦਾ ਲੱਗ ਰਿਹਾ ਹੈ, ਕੀ ਮਹਿਸੂਸ ਕਰ ਰਹੇ ਹੋ ਤੁਸੀਂ? ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਅਸੀਂ ਪਹਿਲੀ ਵਾਰੀ ਆਏ ਹਾਂ। ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ, ਬਹੁਤ ਆਨੰਦ ਆ ਰਿਹਾ ਹੈ। ਇੰਝ ਲੱਗ ਸਾਡੀ ਵਾਹਿਗੁਰੂ ਜੀ ਨੇ ਅਰਦਾਸ ਸੁਣ ਲਈਏ, ਸਾਡਾ ਜੀਵਨ ਸਫਲ ਹੋ ਗਿਆ ਹੈ। ਆਪਣੇ ਗੁਰੂਆਂ ਦੀ ਧਰਤੀ ਤੇ ਆ ਕੇ ਸਾਨੂੰ ਬਹੁਤ ਜਿਵੇਂ ਬੰਦੇ ਨੂੰ ਅੱਛਾ ਮਹਿਸੂਸ ਹੁੰਦਾ ਹੈ, ਉਸ ਤਰ੍ਹਾਂ ਮਹਿਸੂਸ ਹੋ ਰਿਹਾ, ਬਹੁਤ ਆਨੰਦ ਆ ਰਿਹਾ ਸੀ ਨੇ ਬੜੇ ਅਸੀਂ ਭਾਗਿਆਸ਼ਾਲੀ ਹਾਂ ਜੋ ਸਾਨੂੰ ਇੱਥੇ ਪਰਮਾਤਮਾ ਦਾ ਵਾਹਿਗੁਰੂ ਨੇ ਆਪਣੇ ਕੋਲ ਬੁਲਾਇਆ ਇੱਥੇ। ਆਪਣਾ ਨਾਂ ਦੱਸਿਓ ਤੇ ਕਿਹੜੇ ਉੱਥੋਂ ਸ਼ਹਿਰ ਤੋਂ ਆਏ ਹੋ ਤੁਸੀਂ? ਬੀਬੀ ਮਨਜੀਤ ਕੌਰ ਜੀ, ਸ਼ਾਹਬਾਦ ਮਾਰਕੰਡਾ, ਡਿਸਟ੍ਰਿਕਟ ਕੁਰਕਸ਼ੇਤਰਾ ਤੋਂ। ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਖੁਸ਼ ਆਮਦੀਦ, ਜੀ ਆਇਆਂ ਨੂੰ। ਕਿੰਜ ਦਾ ਲੱਗ ਰਿਹਾ ਹੈ? ਵਾਲ ਚਿੱਟੇ ਹੋ ਗਏ ਨੇ, ਤੁਸੀਂ ਦੱਸਿਆ ਕਿ ਪਹਿਲੀ ਵਾਰੀ ਆਏ ਹੋ। ਬੜਾ ਲੰਮਾ ਸਫ਼ਰ ਹੈ ਇਹ, ਕਹਿ ਲਓ ਤੁਸੀਂ ਇਹਨੂੰ, ਇਸ ਸਫ਼ਰ ਨੂੰ ਕਿ ਇੰਤਜ਼ਾਰ ਦਾ। ਕੀ ਆਖੋਗੇ? ਜੀ ਬੜਾ ਵਧੀਆ ਲੱਗ ਰਿਹਾ ਹੈ, ਬਹੁਤ ਹੀ ਆਨੰਦ ਆ ਰਿਹਾ ਇੱਥੇ ਆ ਕੇ। ਲੋਕ ਇੱਕ ਜ਼ਿੰਦਗੀ ਦੇ ਵਿੱਚ ਖਾਬ ਸੀ ਕਿ ਅਸੀਂ ਪਤਾ ਨਹੀਂ ਇੱਥੇ ਆ ਪਾਵਾਂਗੇ ਕਿ ਨਹੀਂ ਆ ਪਾਵਾਂਗੇ, ਪਰ ਉਸ ਪਰਮਾਤਮਾ ਨੇ ਸਾਨੂੰ ਖਿੱਚ ਪਾਈ ਤੇ ਅਸੀਂ ਇੱਥੇ ਆਏ ਹਾਂ। ਤੁਸੀਂ ਦੋਵੇਂ ਹਾਊਸ ਵਾਈਫ ਹੋ ਘਰ? ਅੱਛਾ। ਪੈਗਾਮ ਕੀ ਦਿਓਗੇ ਲੋਕਾਂ ਨੂੰ? ਅਸੀਂ ਸਾਰੇ ਨੂੰ ਇਹ ਕਹਾਂਗੇ, ਦੋਨਾਂ ਮੁਲਕਾਂ ਨੂੰ, ਇੱਧਰ ਤੇ ਉੱਧਰ, ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਨੂੰ, ਵੀ ਆਪਸ ਵਿੱਚ ਬਹੁਤ ਪਿਆਰ ਨਾਲ ਰਹਿਣ ਤੇ ਇਸੇ ਤਰ੍ਹਾਂ ਖੁਸ਼ੀਆਂ ਅਸੀਂ ਵੀ ਮਾਨੀਏ ਤੇ ਉਦੋਂ ਉਹ ਵੀ ਸਾਡੇ ਕੋਲ ਆ ਕੇ ਇੱਧਰ ਖੁਸ਼ੀਆਂ ਮਾਣਨ। ਬਹੁਤ ਸ਼ੁਕਰੀਆ। ਵਿਸਾਖੀ ਦੇ ਮੇਲੇ ਦੀਆਂ ਬਹੁਤ ਸਾਰੀਆਂ ਵਧਾਈਆਂ ਪੇਸ਼ ਕਰਾਂਗੇ ਤੇ ਨਾਲ ਅਰਜ਼ ਇਹ ਕਰਾਂਗੇ ਕਿ ਜਿੱਥੇ ਅਸੀਂ ਇਸ ਵੇਲੇ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਮੌਜੂਦ ਹਾਂ, ਇੱਥੇ ਪੂਰੀ ਦੁਨੀਆ ਤੋਂ ਸਰਦਾਰ ਵਿਸਾਖੀ ਦੇ ਇਸ ਮੇਲੇ ਵਿੱਚ ਸ਼ਿਰਕਤ ਵਾਸਤੇ ਪਹੁੰਚੇ ਹੋਏ ਨੇ। ਤੇ ਅਸੀਂ ਇਹ ਸੁਣਦੇ ਹੁੰਦੇ ਸਾਂ ਕਿ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ, ਉੱਥੋਂ ਹੀ ਲੋਕ ਜਿਹੜਾ ਨੇ ਗੁਰਦੁਆਰਾ ਸਾਹਿਬ ਇੱਧਰ ਪਾਕਿਸਤਾਨ ਤਸ਼ਰੀਫ ਲੈ ਕੇ ਆਉਂਦੇ ਨੇ, ਜਾਂ ਕਰਤਾਰਪੁਰ ਜਾਂਦੇ ਨੇ, ਜਾਂ ਨਨਕਾਣਾ ਸਾਹਿਬ ਆਉਂਦੇ ਨੇ, ਜਾਂ ਪੰਜਾ ਸਾਹਿਬ ਜਾਂਦੇ ਨੇ। ਲੇਕਿਨ ਅੱਜ ਦੋ ਅਜਿਹੀਆਂ ਸ਼ਖਸੀਅਤਾਂ ਜਿਹੜੀਆਂ ਮੇਰੇ ਨਾਲ ਮੌਜੂਦ ਨੇ, ਇਹ ਮਹਾਰਾਸ਼ਟਰ ਤੋਂ ਆਏ ਨੇ, ਇਹ ਦੋਏ ਸਰਦਾਰ ਵੀਰ। ਤੇ ਆਓ ਇਹਨਾਂ ਦਾ ਤਾਰਫ ਵੀ ਪੁੱਛਦੇ ਹਾਂ, ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਆਖਾਂਗਾ ਜੀ। ਆਪਣਾ ਨਾਂ ਦੱਸੋ। ਹਾਂਜੀ, ਮੇਰਾ ਨਾਮ ਇਕਬਾਲ ਸਿੰਘ ਜੀ ਹੈਗੇ। ਇਕਬਾਲ ਸਾਹਿਬ, ਤੁਸੀਂ ਕਿਹੜੇ ਇਲਾਕੇ ਤੋਂ ਆਏ ਹੋ? ਮਹਾਰਾਸ਼ਟਰ ਦਾ ਕਿਹੜਾ ਸ਼ਹਿਰ? ਮਹਾਰਾਸ਼ਟਰ ਨਾਸਿਕ ਦੇ ਲਾਗੇ ਸੰਗਮਨੇਰ, ਨਾਸਿਕ ਦੇ ਲਾਗੇ ਸੰਗਮਨੇਰ ਹੈਗਾ ਪਿੰਡ। ਹਾਂਜੀ। ਜਨਾਬ ਤੁਹਾਡਾ ਕੀ ਨਾਮ ਹੈ? ਹਸਮੀਤ ਸਿੰਘ। ਹਸਮੀਤ ਸਿੰਘ। ਹਾਂਜੀ। ਤੁਸੀਂ ਵੀ ਇਹਨਾਂ ਦੇ ਨਾਲ ਹੀ ਹੋ? ਹਾਂਜੀ। ਭਾਈ ਹੋ ਆਪਸ ਵਿੱਚ? ਹਾਂਜੀ ਕਜ਼ਨਸ ਜਾਂ? ਹਾਂਜੀ, ਕਜ਼ਨਸ ਹਾਂਜੀ। ਠੀਕ ਹੋ ਗਿਆ ਜੀ। ਵੀਰ ਜੀ, ਅਸੀਂ ਸੁਣਦੇ ਹੁੰਦੇ ਅਮੂਮਨ ਜਿਹੜਾ ਨਾ, ਦੇਖਦੇ ਵੀ ਹਾਂ, ਮੁਸ਼ਾਹਦੇ 'ਚ ਵੀ ਆਇਆ, ਇੰਟਰਵਿਊਜ਼ ਵੀ, ਲੋਕਾਂ ਨਾਲ ਮੁਲਾਕਾਤ ਵੀ ਹੁੰਦੀ ਰਹਿੰਦੀ ਹੈ। ਇੰਡੀਅਨ ਪੰਜਾਬ ਤੋਂ ਲੋਕ ਇੱਧਰ ਆਉਂਦੇ ਨੇ, ਚੜ੍ਹਦੇ ਪੰਜਾਬ ਤੋਂ। ਲੇਕਿਨ ਮਹਾਰਾਸ਼ਟਰ ਤੋਂ ਤੁਸੀਂ ਦੱਸੋ ਕਿ ਤੁਸੀਂ ਅੱਜ ਯਕੀਨਨ ਪਹਿਲੀ ਦਫਾ ਤਸ਼ਰੀਫ ਲੈ ਕੇ ਆਏ ਹੋ, ਤੁਹਾਨੂੰ ਕੈਸਾ ਲੱਗ ਰਿਹਾ? ਤੇ ਮਹਾਰਾਸ਼ਟਰ ਦੇ ਸਰਦਾਰਾਂ ਨੂੰ ਆਉਣ ਵਾਸਤੇ ਕਿਹੜੀਆਂ ਦਿੱਕਤਾਂ ਨੇ, ਇਹ ਵੀ ਬਿਆਨ ਕਰੋ। ਇੱਥੇ ਆ ਕੇ ਬਹੁਤ ਵਧੀਆ। ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਹੈਗਾ। ਸਾਰੀ ਸੰਗਤਾਂ ਹੋਰ ਵੀ ਉਡੀਕ ਕਰਦੇ ਨੇ ਕਿ ਸਾਨੂੰ ਇਸ ਸਥਾਨ ਤੇ ਆਉਣਾ ਹੈ, ਤੇ ਉਹਨਾਂ ਵਾਸਤੇ ਵੀਜ਼ਾ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਆਪ ਜੀ ਦੇ ਚੈਨਲ ਰਾਹੀਂ ਕਿ ਹੋਰ ਵੀ ਜੋ ਸੰਗਤਾਂ ਹੈਗੇ ਨੇ ਜਿਨ੍ਹਾਂ ਆਉਣ ਦੀ ਬਹੁਤ ਉਡੀਕ ਹੈਗੀ ਹੈ, ਉਹਨਾਂ ਸੰਗਤਾਂ ਵਾਸਤੇ ਅਸੀਂ ਕੁਝ ਨਾ ਕੁਝ ਇੱਥੋਂ ਕੋਸ਼ਿਸ਼ ਕਰੀਏ। ਇਹ ਦੱਸੋ ਕਿ ਮਹਾਰਾਸ਼ਟਰ ਦੇ ਅੰਦਰ ਸਰਦਾਰਾਂ ਦੀ ਕਿੰਨੀ ਗਿਣਤੀ ਹੈ, ਅਤੇ ਉੱਥੋਂ ਜਥੇ ਆਉਂਦੇ ਨੇ ਪਹਿਲੇ ਇੱਧਰ ਪੰਜਾਬ ਵਿੱਚ, ਨਨਕਾਣਾ ਸਾਹਿਬ ਜਾਂ ਕਰਤਾਰਪੁਰ? ਉੱਥੋਂ ਜੱਥਾ ਹੁਣ ਕਰਤਾਰਪੁਰ ਸਾਹਿਬ ਜੀ ਦਾ ਜੋ ਲਾਂਘਾ ਖੁੱਲ੍ਹਾ ਹੈ, ਕਾਫੀ ਸੰਗਤਾਂ ਮਹਾਰਾਸ਼ਟਰ ਤੋਂ ਗਏ ਨੇ ਕਰਤਾਰਪੁਰ ਸਾਹਿਬ ਔਨਲਾਈਨ ਸਾਰਾ ਕੁਝ ਫਾਰਮ ਦੇ ਨਾਲ। ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਾਫੀ ਸੰਗਤਾਂ ਨੂੰ ਆਉਣ ਦੀ ਬਹੁਤ ਉਡੀਕ ਹੈਗੀ ਹੈ ਨਨਕਾਣਾ ਸਾਹਿਬ ਜਾਣ ਵਾਸਤੇ, ਪੰਜਾ ਸਾਹਿਬ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ, ਡੇਰਾ ਸਾਹਿਬ। ਤੇ ਹੁਣ ਕੋਸ਼ਿਸ਼ ਕਰੀਏ ਕਿ ਇੱਥੇ ਅਸੀਂ ਆਈਏ ਕਿ ਬਈ ਇੱਥੇ ਸੰਗਤਾਂ ਮਤਲਬ ਸੰਗਤਾਂ ਵਾਸਤੇ ਕੁਝ ਜੱਥਾ ਵਗੈਰਾ ਬਣਾਈਏ ਕਿ ਫਿਰ ਸੰਗਤਾਂ ਹੋਰ ਇੱਥੇ ਆਉਣ ਦੀ ਅਸੀਂ ਕੋਸ਼ਿਸ਼ ਕਰੀਏ ਕਿ ਵੀ ਸੰਗਤਾਂ ਦੇ ਹੋਰ ਜ਼ਿਆਦਾ ਦਰਸ਼ਨ ਹੋਣ। ਇਹ ਦੱਸੋ ਕਿ ਤੁਹਾਨੂੰ ਵੀਜ਼ਾ ਲੈਣ ਵਿੱਚ ਕੀ ਮੁਸ਼ਕਲਾਤ ਪੇਸ਼ ਆਈਆਂ? ਦੂਜਾ ਜਿਹੜਾ ਕਿ ਮੈਂ ਪਹਿਲੇ ਵੀ ਪੁੱਛਿਆ ਕਿ ਗਿਣਤੀ ਕਿੰਨੀ ਹੈ ਮਹਾਰਾਸ਼ਟਰ ਦੇ ਅੰਦਰ ਇਸ ਵੇਲੇ ਸਰਦਾਰਾਂ ਦੀ? ਮਹਾਰਾਸ਼ਟਰ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਹੈ, ਮਤਲਬ ਬੰਬੇ ਵੀ ਹੈਗੀ ਹੈ, ਪੂਨਾ ਵੀ ਹੈਗੀ ਹੈ, ਨਾਸਿਕ ਵੀ ਹੈਗੀ, ਔਰੰਗਾਬਾਦ ਹੈਗਾ, ਨਾਗਪੁਰ ਹੈਗਾ,
ਗੋਂਦੀਆ ਹੈਗਾ, ਕਾਫੀ ਜ਼ਿਆਦਾ ਮਤਲਬ ਹੈ ਸੰਗਤਾਂ। ਪਰ ਸੰਗਤਾਂ ਨੂੰ ਮਤਲਬ ਲੋਕੀ ਇਹ ਕਹਿਣਾ ਚਾਹੁੰਦੇ ਨੇ ਕਿ ਬਈ ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਫੋਰਨ ਨਹੀਂ ਜਾ ਸਕਦੇ ਹਾਂ, ਜਿੱਥੇ ਲੋਕਾਂ ਦੀ ਕਾਫੀ ਉਡੀਕ ਹੈ। ਉਸ ਬਾਰੇ ਫਿਰ ਆਪ ਜੀ ਕੁਝ ਮੀਡੀਆ ਰਾਹੀਂ ਇਹ ਕੁਝ ਬਣਾਇਆ ਜਾਵੇ ਕਿ ਵੀਜ਼ਾ ਲੱਗਣ ਤੋਂ ਬਾਅਦ ਵੀ ਤੁਸੀਂ ਹੋਰ ਕੰਟਰੀ ਵਿੱਚ ਵੀ ਜਾ ਸਕਦੇ ਹੋ। ਕਾਫੀ ਸੰਗਤ ਇਹ ਹੁੰਦੀ ਕਿ ਬਈ ਮੁਸ਼ਕਿਲ ਆਉਂਦੀ ਨੇ, ਤਾਂ ਕਰਕੇ ਅਸੀਂ ਚਾਹੁੰਦੇ ਕਿ ਆਪ ਜੀ ਦੇ ਚੈਨਲ ਰਾਹੀਂ ਕਿ ਸੰਗਤਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਕਿ ਸੰਗਤਾਂ ਹੋਰ ਆਉਣ ਇੱਥੇ। ਇਸ ਵਾਰ ਇੰਡੀਆ ਤੋਂ 2200 ਸੰਗਤਾਂ ਦਾ ਵੀਜ਼ਾ ਲੱਗੇ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਗਲੀ ਵਾਰ 5000 ਸੰਗਤ ਆਵੇ ਇੱਥੇ। ਇਹ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ। ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਂ, ਕੋਈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਇੱਥੇ ਆ ਗਈ? ਕਿੰਨਾ ਤੁਸੀਂ ਵੀ ਪਹਿਲੀ ਦਫਾ ਆਏ ਹੋ ਤੇ ਮਹਾਰਾਸ਼ਟਰ ਤੋਂ ਆਏ ਹੋ? ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਆਇਆ, ਬਹੁਤ ਵਧੀਆ ਲੱਗ ਰਿਹਾ ਸੀ। ਸਾਡੀ ਬਚਪਨ ਦੀ ਮੁਰਾਦ ਪੂਰੀ ਹੋ ਗਈ ਜੇ ਸਾਡੇ ਬਾਬੇ ਨਾਨਕ ਦੀ ਧਰਤੀ ਤੇ ਆਏ ਸੀ। ਪਰ ਜੇ ਵੀਜ਼ਾ ਦੀ ਗੱਲ ਹੈਗੀ, ਵੀਜ਼ਾ ਦੀ ਗੱਲ ਵਿੱਚ ਸਾਨੂੰ ਡਾਇਰੈਕਸ਼ਨ ਦਿਖਾਉਣ ਲਈ ਕੋਈ ਨਹੀਂ। ਜੇ ਅਸਾਂ ਨੇ ਮਿਹਨਤ ਤੇ ਸਭ ਕੁਝ ਕੀਤਾ ਸੀ। 5 ਬੰਦੇ ਨਾਲ ਕੰਟੈਕਟ ਕਰਕੇ 6 ਬੰਦੇ ਇਹੋ ਜਿਹਾ ਮਿਲਿਆ ਜਿਹਨੇ ਸਾਨੂੰ ਵੀਜ਼ਾ ਲਈ ਡਾਇਰੈਕਸ਼ਨ ਦਿਖਾਇਆ। ਬਟ ਅਸੀਂ ਇਹ ਚਾਹੁੰਦੇ ਹਾਂ ਕਿ ਪਬਲਿਕ ਨੂੰ ਤਕਲੀਫ ਨਾ ਹੋਵੇ, ਸੰਗਤਾਂ ਨੂੰ ਤਕਲੀਫ ਨਾ ਆਵੇ ਵੀਜ਼ਾ ਲਈ, ਜੋ ਮੇਨ ਇਸ਼ੂ ਹੈ ਟੋਟਲ। ਤੇ ਬਾਕੀ ਹੋਰ ਕੋਈ ਤਕਲੀਫ ਨਹੀਂ ਹੈ। ਸਰਕਾਰਾਂ ਨੂੰ ਕੀ ਪੈਗਾਮ ਦਿਓਗੇ? ਸਰਕਾਰਾਂ ਨੂੰ ਇਹ ਪੈਗਾਮ ਦੇਗਾ ਕਿ ਤੁਸੀਂ ਵੱਧ ਤੋਂ ਵੱਧ ਪ੍ਰਚਾਰ ਕਰੋ। ਜੇ ਪਬਲਿਕ, ਜੇ ਸੰਗਤ ਦੇ ਮਨ ਵਿੱਚ ਜੋ ਮਿਸਕਨਸੈਪਟ ਹੈਗੇ ਪਾਕਿਸਤਾਨ ਲਈ, ਜੇ ਇਧਰ ਦੀ ਸਰਕਾਰ ਵਧੀਆ ਨਹੀਂ, ਇਹ ਸਭ ਗਲਤ ਹੈਗੇ ਨੇ। ਸਰਕਾਰ ਬਹੁਤ ਵਧੀਆ ਹੈ, ਸਿਕਿਉਰਿਟੀ ਬਹੁਤ ਵਧੀਆ ਹੈ, ਜੇ ਸਾਨੂੰ ਸਰਵਿਸ ਮਿਲ ਰਹੀ ਸੀ, ਜੇ ਸਾਡੀ ਸੇਵਾ ਹੋ ਰਹੀ ਸੀ, ਬਹੁਤ ਵਧੀਆ ਹੋ ਰਹੀ ਹੈ। ਜੇ ਪਬਲਿਕ ਦਾ ਮਿਸਕਨਸੈਪਟ ਹੈ ਉਹ ਕਲੀਅਰ ਹੋ ਜਾਵੇ ਟੋਟਲ। ਜੇ ਵੱਧ ਤੋਂ ਵੱਧ ਸੰਗਤ ਆਵਣ, ਵੱਧ ਤੋਂ ਵੱਧ ਆਸ਼ੀਰਵਾਦ ਲੈਵਣ ਬਾਬੇ ਨਾਨਕ ਦੀ ਧਰਤੀ ਤੇ, ਬਸ ਅਸੀਂ ਇਹੀ ਚਾਹੁੰਦੇ ਹਾਂ। ਤੇ ਤੁਸੀਂ ਸੁਣੀਆਂ ਨੇ ਦੋਵਾਂ ਵੀਰਾਂ ਦੀਆਂ ਗੱਲਾਂ। ਇਹ ਮਹਾਰਾਸ਼ਟਰ ਤੋਂ ਆਏ ਨੇ ਤੇ ਮਹਾਰਾਸ਼ਟਰ ਬੰਬੇ ਤੋਂ ਵੀ ਕਾਫੀ ਅੱਗੇ ਜਾ ਕੇ ਇੱਕ ਰਿਆਸਤ ਹੈ ਪੰਜਾਬ ਆਪਣਾ ਇੰਡੀਆ ਦੀ, ਤੇ ਉੱਥੋਂ ਇਹ ਆਏ ਨੇ। ਅਸੀਂ ਸੁਣਦੇ ਹੁੰਦੇ ਸਾਂ ਕਿ ਸਿਰਫ ਇੰਡੀਆ ਤੋਂ ਲੋਕ ਆਉਂਦੇ ਨੇ, ਲੇਕਿਨ ਪੂਰੀ ਦੁਨੀਆ ਤੋਂ ਇਸ ਵਕਤ ਸਰਦਾਰ ਜਿਹੜੇ ਨੇ ਨਨਕਾਣਾ ਸਾਹਿਬ ਇਸ ਵੇਲੇ ਮੌਜੂਦ ਨੇ। ਉਹ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਹੈ ਕਿ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ, ਉਸ ਤੇ ਗੱਲਾਂ ਬੜੀਆਂ ਹੋਈਆਂ ਫਿਰ ਵੀ ਗੱਲ ਜ਼ਰੂਰੀ ਰਹਿ ਗਈ। ਤੇ ਜ਼ਰੂਰੀ ਗੱਲ ਇਹ ਕਰਨਾ ਚਾਹ ਰਿਹਾ ਵਾਂ ਅੱਜ ਮੈਂ ਕਿ ਜਨਾਬ ਪਾਕਿਸਤਾਨ ਆਓ। ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਵੀ ਦੂਜਿਆਂ ਮੁਲਕਾਂ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ। ਇਹ ਸਿਰਫ ਅਫਵਾਹ ਹੈ, ਇਹਦੇ ਵਿੱਚ ਹੋਰ ਕੋਈ ਸੱਚਾਈ ਨਹੀਂ ਹੈ, ਕਿਉਂਕਿ ਇੱਥੋਂ ਪਾਕਿਸਤਾਨ ਤੋਂ ਵੀ ਲੋਕ ਦੂਸਰੇ ਮੁਲਕਾਂ ਜਾਂਦੇ ਨੇ, ਵਿਦੇਸ਼ ਜਾਂਦੇ ਨੇ, ਦੂਸਰੇ ਮੁਲਕਾਂ ਜਾ ਕੇ ਸੈਟਲਡ ਨੇ। ਤੇ ਤੁਸੀਂ ਵੀ ਆਓ। ਇਹ ਰਾਹ, ਇਹ ਪਿਆਰ ਦਾ ਰਾਹ, ਇਹ ਮੁਹੱਬਤਾਂ ਦਾ ਰਾਹ ਹਮੇਸ਼ਾ ਵਾਸਤੇ ਸਾਰਿਆਂ ਲਈ ਖੁੱਲ੍ਹਾ ਹੈ।